ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ। ਅੱਜ ਬਿਹਾਰ ਦੇ ਵਿੱਚ ਜਿਹੜਾ ਜ਼ੋਰ ਲੱਗਿਆ ਹੋਇਆ ਸੀ ਵੱਖ-ਵੱਖ ਪਾਰਟੀਆਂ ਦਾ, ਇੱਕ ਨਵੀਂ ਪਾਰਟੀ ਵੀ ਉੱਥੇ ਉੱਭਰ ਰਹੀ ਹੈ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ। ਉਸ ਤੋਂ ਇਲਾਵਾ ਜਿਹੜੇ ਉੱਥੇ ਪਹਿਲਾਂ ਹੀ ਕੁੰਡਲੀ ਮਾਰੀ ਬੈਠੇ ਨੇ ਉਹਨਾਂ ਨੇ ਵੀ ਆਪਣੀ ਰੱਜ ਕੇ ਵਾਹ ਲਾਈ ਤੇ ਆਖਿਰਕਾਰ ਅੱਜ ਪਹਿਲੇ ਫੇਜ਼ ਦੀ ਵੋਟਿੰਗ ਹੋਈ ਹੈ। ਬਿਹਾਰ ਵਰਗੀ ਸਟੇਟ ਹੋਵੇ ਤਾਂ ਚਲੋ ਵੈਸੇ ਤਾਂ ਇਹ ਮੰਦਭਾਗੀ ਗੱਲ ਇਹ ਹੈ, ਮਾੜੀ ਗੱਲ ਹੈ, ਪਰ ਉੱਥੇ ਕਹਿੰਦੇ ਵੀ ਕੋਈ ਵੀ ਵੋਟਾਂ ਹੋਣ ਸੁੱਖ ਸਾਂਦੀ ਨਿਬੜਦੀਆਂ ਨਹੀਂ ਗਿਆ। ਤੇ ਇਹ ਪਹਿਲੇ ਫੇਜ਼ ਦੀ ਵੋਟਿੰਗ ਦੇ ਵਿੱਚ ਕੋਈ ਹੱਲਾ ਗੁੱਲਾ ਹੋਇਆ ਜੀ ਜਾਂ ਫਿਰ ਸੁੱਖੀ ਸਾਂਦੀ ਨਿਬੜ ਗਿਆ ਜੀ ਕੰਮ? ਬਿਹਾਰ ਦਾ ਇੱਕ ਖਾਸਾ ਹੈ। ਵੈਸੇ ਤੇ ਸਾਰੀਆਂ ਥਾਵਾਂ ਤੇ ਉਪ ਰਾਸ਼ਟਰਵਾਦ ਜਿਹੜਾ ਅੱਜ ਕੱਲ ਬਹੁਤ ਹਾਵੀ ਹੈ। ਜੀ। ਅਸੀਂ ਬਿਹਾਰ ਨੂੰ ਇੱਕ ਹੋਰ ਨਿਗਾਹ ਨਾਲ ਦੇਖਦੇ ਹਾਂ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਾਡੇ ਇੱਥੇ ਚੱਲਦਾ ਕੰਮ। ਪਰ ਜੀ ਜੀ ਬਿਹਾਰ ਦੇ ਵਿੱਚ ਇੱਕ ਗੱਲ ਮਸ਼ਹੂਰ ਆ ਕਿ ਜੇ ਪੁਲਿਸ ਵਾਲਾ ਪਿਸਤੌਲ ਕੱਢੂਗਾ ਤੇ ਹੋ ਸਕਦਾ ਕਿ ਅਗਲਾ ਆਪਦੇ ਕੋਠੇ ਚੋਂ ਕਮਰੇ ਚੋਂ 3-4 LMG ਕੱਢ ਲਿਆਵੇ। ਉਹ ਜੀ ਬਿਹਾਰ ਹੈ। ਮਤਲਬ ਕਿ ਕੋਈ ਕੱਟਾ ਕੱਢੇਗਾ ਤਾਂ ਅੱਗੋਂ ਪਤਾ ਨਹੀਂਗਾ ਕਿ ਕੋਈ LMG ਕੱਢ ਲਿਆ, ਪਤਾ ਨਹੀਂ ਮਤਲਬ ਕਿ ਵੈਪਨ ਕਿੰਨੇ ਕੁ ਆ। ਜੀ ਕੋਈ ਦੌਰ ਸੀਗਾ। ਖੈਰ ਹੁਣ ਦੇਖੋ ਉੱਥੇ ਹੱਲਾ ਗੁੱਲਾ ਉੱਥੋਂ ਦੀ ਪਬਲਿਕ ਐਂ ਹੀ ਕਰਦੀ ਆ। ਸਭ ਤੋਂ ਜੀ ਵੱਡਾ ਹੱਲਾ ਗੁੱਲਾ ਤੇ ਅੱਜ ਤੁਸੀਂ ਇਹ ਵੇਖੋ ਨਾ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਤੇ ਗੋਬਰ ਮਾਰਿਆ ਉਹਨਾਂ ਨੇ ਚੱਕ ਚੱਕ ਕੇ। ਵੈਸੇ ਜੀ ਇਹਨਾਂ ਨੂੰ ਗੋਬਰ ਤੇ ਗਊ ਮੂਤਰ ਤੋਂ ਕੋਈ ਪ੍ਰੋਬਲਮ ਤੇ ਨਹੀਂ ਹੋਣੀ ਚਾਹੀਦੀ। ਆਸ਼ੀਰਵਾਦ ਸਮਝ ਲੈਣਾ ਚਾਹੀਦਾ। ਦਿਲ ਕੋ ਬਹਿਲਾਨੇ ਕਾ ਗਾਲਬ ਖਿਆਲ ਅੱਛਾ ਹੈ। ਜੀ ਪਰ ਇਹ ਤੁਸੀਂ ਰੁਝਾਨ ਦੇਖੋ। ਮੈਂ ਇਲੈਕਸ਼ਨ ਪ੍ਰੈਡਿਕਟ ਨਹੀਂ ਕਰ ਰਿਹਾ। ਜੀ ਜੀ ਰੁਝਾਨ ਦੇਖੋ। ਆਪਾਂ ਕਹਿੰਦੇ ਨਾ ਰੁਝਾਨ ਆਉਣੇ ਸ਼ੁਰੂ ਹੋ ਗਏ ਆ। ਜੀ ਤਾਂ ਰੁਝਾਨ ਤੇ ਦਿਸ ਰਿਹਾ। ਵਿਜੇ ਕੁਮਾਰ ਸਿਨਹਾ ਜਦੋਂ ਗਿਆ ਨਾ ਉੱਥੇ ਇੱਕ ਪਿੰਡ ਦੇ ਵਿੱਚ ਤੇ ਜੀ ਵਿਜੇ ਕੁਮਾਰ ਸਿਨਹਾ ਨੇ ਕਿਹਾ, ਮਤਲਬ ਕਿ ਇਹਨਾਂ ਦਾ ਕੰਮ ਤੁਹਾਨੂੰ ਪਤਾ ਹੀ ਹੈ ਗਿਜੇ ਆ ਕਿ ਭਾਈ ਜੀ ਜੇ ਤੁਸੀਂ ਵੋਟ ਨਹੀਂ ਪਾਓ। ਉਹਨਾਂ ਨੇ ਕਿਹਾ ਸੜਕ ਤਾਂ ਤੁਸੀਂ ਬਣਾਈ ਨਹੀਂ। ਤੇ ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਜੇ ਤੁਸੀਂ ਵੋਟਾਂ ਨਾ ਪਾਈਆਂ ਤਾਂ ਮੈਂ ਸੜਕ ਬੰਨ ਵੀ ਨਹੀਂ ਦਿੰਦਾ। ਉਹਨਾਂ ਨੇ ਫਿਰ ਉਹ ਕੀਤੀ ਅਤੇ ਜਿਹੜੀ ਰਹਿ ਰੱਬ ਦਾ ਨਾਂ ਭੱਜ ਖਲੋਤਾ। ਜੀ ਅਗਾ ਜੇ ਤੁਸੀਂ ਦੇਖੋਗੇ ਇੱਕ ਇਹਨਾਂ ਦਾ ਤੇਜਸਵੀ ਹੋਰਾਂ ਦਾ MLC ਆ ਅਜੇ ਸਿੰਘ। ਜੀ ਸਿਨਹਾ ਦਾ ਟਾਕਰਾ ਅਜੇ ਸਿੰਘ ਨਾਲ ਵੀ ਹੋਇਆ। ਉਹ ਜੀ ਆਪਦੀ ਇੱਕੋ ਗੱਡੀ ਤੇ ਆ ਰਿਹਾ ਸੀ। ਦੋਨਾਂ ਦਾ ਜਦੋਂ ਆਮੋ ਸਾਹਮਣਾ ਹੋਇਆ, ਇਹਦਾ ਕਾਫਲਾ ਬੜਾ ਵੱਡਾ ਹੈ ਸਿਨਹਾ ਦਾ। ਤੇ ਜਦੋਂ ਦੋਨਾਂ ਦਾ ਆਮੋ ਸਾਹਮਣਾ ਹੋਇਆ ਤੇ ਉਹਨੇ ਇੰਨੀ ਲੱਥੀ ਲਾਈ ਕੀਤੀ, ਗੱਲਾਂ ਹੀ ਛੱਡ ਦਿਓ। ਮੁੜ ਕੇ ਕਹਿਣ ਲੱਗ ਪਿਆ ਕਿ ਇਹਨੇ ਸ਼ਰਾਬ ਪੀਤੀ ਹੈ, ਸ਼ਰਾਬ ਪੀਤੀ ਹੈ, ਸ਼ਰਾਬ ਪੀਤੀ ਹੈ, ਸ਼ਰਾਬ ਪੀਤੀ ਆ। ਜੀ ਤੇ ਮੈਂ ਦੇਰ ਸ਼ਾਮ ਦੇਖਦਾ ਪਿਆ ਸਾਂ ਕਿ ਸ਼ਾਇਦ ਉਹ ਜੀ ਥਾਣੇ ਵੀ ਚਲਾ ਗਿਆ ਕਿ ਲਓ ਮੇਰੀ ਜਾਂਚ ਕਰੋ। ਜੀ ਇਹ ਕਹਿੰਦਾ ਸੀਗਾ ਨਾ, ਕਹਿੰਦਾ ਤੂੰ ਕੌਣ ਹੁੰਦਾ ਮੇਰੀ ਜਾਂਚ ਕਰਵਾਉਣ ਵਾਲਾ? ਜੀ ਪ੍ਰਸ਼ਾਸਨ ਕਰ ਲਏਗਾ। ਤਾਂ ਉਹ ਪ੍ਰਸ਼ਾਸਨ ਦੇ ਕੋਲ ਹੀ ਪਹੁੰਚ ਗਿਆ ਕਿ ਲਓ ਮੇਰੀ ਜਾਂਚ ਕਰਵਾਓ, ਮੈਂ ਕਿਹੜੀ ਸ਼ਰਾਬ ਪੀਤੀ। ਤੁਸੀਂ ਇਸ ਤਰ੍ਹਾਂ ਦੇ ਰੁਝਾਨ ਜਿਹੜੇ ਆ ਬੜੇ ਘੱਟ ਦੇਖੇ ਹੋਣੇ ਆ ਕਿ ਵਿਰੋਧੀ ਜੀ ਧਿਰ ਦੇ ਬੰਦੇ ਜਾਂ ਅੱਛਾ ਇੱਕ ਹੋਰ ਤੁਹਾਨੂੰ ਦੱਸ ਦੇਣਾ। ਚਲੋ ਰੁਝਾਨਾਂ ਤੋਂ ਤੁਸੀਂ ਕਿਹਾ ਨਾ ਕਿ ਹੱਲਾ ਗੁੱਲਾ ਤਾਂ ਉਹ ਗਾਣਾ ਜੀ ਚੱਲਦਾ ਹੁੰਦਾ ਨਾ, ਹੱਲਾ ਗੁੱਲਾ ਰੱਖੀ ਦਾ ਕਰਾ ਕੇ ਗੋਰੀਏ। ਕੰਮ ਜੀ ਕਰ ਜੀ ਤੇਰਾ ਦੱਸ ਕੀ ਚੋਬਰਾ। ਉਹ ਕਹਿੰਦਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਗੋਰੀਏ। ਤਾਂ ਹੂੰ ਗੱਲ ਇਹ ਆ ਕਿ ਹੱਲਾ ਗੁੱਲਾ ਤੇ ਇੰਨਾ ਹੋਇਆ। ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਉਮੀਦਵਾਰ ਜੀ ਜਿਹੜਾ ਕਿ ਸਿਟਿੰਗ MLA ਆ, ਉਹ ਬੂਥ ਚੋਂ ਭੱਜਿਆ।
ਵੋਟ ਚੋਰ ਕਹਿ ਕੇ ਲੋਕ ਤੇ ਮਗਰ ਲੱਗ ਜਾਂਦੇ ਨੇ ਇਹਨਾਂ ਦੇ। ਹੂੰ ਉੱਥੋਂ ਭੱਜਿਆ ਬੂਥ ਲੈਵਲ ਤੇ ਜਦੋਂ ਵਿਰੋਧ ਹੋਇਆ, ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਰੁਝਾਨ ਹੈ ਜੀ, ਹੱਲਾ ਗੁੱਲਾ ਕਿਸ ਜੀ ਤਰ੍ਹਾਂ ਦਾ ਹੈ। ਖੈਰ ਅੱਜ 18 ਜ਼ਿਲ੍ਹਿਆਂ ਦੇ ਵਿੱਚ 121 ਸੀਟਾਂ ਤੇ 1314 ਉਮੀਦਵਾਰਾਂ ਵਾਸਤੇ VOTING ਹੋਈ ਆ। 104 ਸੀਟਾਂ ਤੇ ਸਿੱਧਾ ਮੁਕਾਬਲਾ ਇਹਨਾਂ ਦਾ, ਜੀ ਜਦ ਕਿ 17 ਸੀਟਾਂ ਤੇ ਤਕੂਨੀ ਲੜਾਈ ਹੈ। ਤਾਂ ਹੁਣ ਜਿਹੜੀਆਂ ਦੂਜੀਆਂ ਬਚੀਆਂ ਚੋਣਾਂ ਨੇ ਉਹ 2 ਫੇਜ਼ ਦੇ ਵਿੱਚ ਯਾਨੀ ਦੂਜੇ ਗੇੜ ਦੇ ਵਿੱਚ ਨਿਬੜ ਜਾਣਗੀਆਂ। 14 ਜੀ ਨਵੰਬਰ ਨੂੰ ਨਤੀਜੇ ਆ ਜਾਣੇ ਆ। ਪਰ ਅੱਜ ਦਾ ਜਿਹੜਾ ਵੋਟਰ ਟਰਨਆਊਟ ਆ ਉਹ ਕਾਫੀ ਜੀ ਭਾਰਾ ਰਿਹਾ। ਜੇ ਤੁਸੀਂ ਦੇਖੋਗੇ ਤੇ ਦੇਰ ਸ਼ਾਮ ਤੱਕ ਮੇਰੇ ਖਿਆਲ ਦੇ ਨਾਲ ਵੋਟਰ ਟਰਨਆਊਟ ਜਿਹੜਾ ਸੀਗਾ ਉਹ ਲਗਭਗ 65% ਨੂੰ ਛੋ ਗਿਆ ਸੀਗਾ, ਜਿਹਦਾ ਹਾਲੇ ਹੋਰ ਵੀ ਅੰਕੜਾ ਵਧਣ ਦੀ ਸੰਭਾਵਨਾ ਹੈ। ਤਾਂ ਖੈਰ ਹੁਣ ਜੇ ਆਪਾਂ ਦੇਖੀਏ ਤੇ ਕਿਤੇ ਧਮਕਾਉਣ ਦਾ ਮਾਮਲਾ ਹੈ, ਜੀ ਕਿਤੇ ਮਤਲਬ ਆਰਜੇਡੀ ਉਮੀਦਵਾਰ ਹੈ ਰਵਿੰਦਰ ਸਿੰਘ, ਉਹਦੇ ਦੱਸਦੇ ਕਿ ਭੜਕਾਉਣ ਤੇ CRPF ਦੇ ਜਿਹੜੇ ਜਵਾਨ ਆ ਉਹਨਾਂ ਤੇ ਪੱਥਰ ਜੀ ਸੁੱਟੇ ਗਏ ਨੇ। ਮਤਲਬ ਕਿ ਜੀ ਵੱਡੀਆਂ ਘਟਨਾਵਾਂ ਜੇ ਆਪਾਂ ਦੇਖੀਏ, ਕਿਸੇ ਪੋਲਿੰਗ ਏਜੰਟ ਨੂੰ ਧਮਕੀ ਆ। ਇੱਧਰ ਜੈਪੁਰ ਦੇ ਵਿੱਚ ਮਾਂਝੀ ਸੀਟ ਤੇ CPI ਦੀ ਜਿਹੜੇ ਕਮਿਊਨਿਸਟ ਉਮੀਦਵਾਰ ਹੈ ਸਤਿੰਦਰ ਕੁਮਾਰ, ਹੁਣ ਇੱਥੇ ਕਾਮਰੇਡ ਜਿਹੜੇ ਆ ਉਹ ਇੰਡੀਆ ਗੱਠਜੋੜ ਦਾ ਹਿੱਸਾ ਨੇ, ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ। ਤਾਂ ਜੀ ਇਹਦੀ ਗੱਡੀ ਤੇ ਵੀ ਹਮਲਾ ਹੋਇਆ। ਹੂੰ ਲਖੀਸਰਾਏ ਦੇ ਵਿੱਚ ਬੂਥ ਕੈਪਚਰਿੰਗ ਹੋਈ ਆ ਦੱਸਦੇ। ਜੀ ਫਿਰ ਫਲੈਗ ਮਾਰਚ ਵੀ ਹੋਇਆ। 10 ਜ਼ਿਲ੍ਹਿਆਂ ਦੇ ਵਿੱਚ EVM ਖਰਾਬ ਹੋ ਗਈ। ਵੈਸੇ EVM ਦੀ ਤਾਂ ਅੱਜ ਕੱਲ ਤੁਹਾਨੂੰ ਪਤਾ ਕਹਾਣੀ ਵੀ ਖਰਾਬ ਹੀ ਹੈ। ਜੀ ਜੀ ਤਾਂ ਹੁਣ ਇਹ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਦੀ ਇਹ ਸੂਰਤ ਹਾਲ ਆ। ਹੁਣ ਜੀ ਜੇ ਆਪਾਂ ਵੇਖੀਏ, ਦੇਖੋ ਜਿਸ ਤਰ੍ਹਾਂ ਦਾ ਵੋਟਰ ਟਰਨਆਊਟ ਆ, ਜਿਸ ਤਰ੍ਹਾਂ ਇਹ ਮਾਮਲਾ ਹੈ, ਮੈਂ ਸ਼ੁਰੂ ਤੋਂ ਕਹਿੰਦਾ ਆ ਕਿ ਚਾਹੇ ਤੁਸੀਂ ਇਹਨਾਂ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਦੇਖ ਲਓ, ਸਿਨਹਾ ਨੂੰ ਦੇਖ ਲਓ, ਇਹ ਦੋਵੇਂ ਹੀ ਅੱਖਾਂ ਦੇ ਤਾਰੇ ਆ ਅਮਿਤ ਸ਼ਾਹ ਦੇ। ਇਹ ਦੋਵੇਂ ਹੀ ਇਲੈਕਸ਼ਨ ਜਿਹੜੇ ਆ ਫਸੇ ਆ, ਦੋਨਾਂ ਦੀਆਂ ਜੀ ਸੀਟਾਂ ਫਸੀਆਂ ਹੋਈਆਂ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਟਫ ਫਾਈਟ ਹੋਏਗੀ। ਜੀ ਮੈਂ 2 ਸੀਟਾਂ ਤੋਂ ਤੁਹਾਨੂੰ ਦੱਸ ਦਿੰਦਾ ਕਿ ਕਿੰਨੀ ਟਫ ਲੜਾਈ ਆ ਉੱਥੇ। ਜੀ ਤਦੇ ਹੀ ਤਾਂ ਖਬਰਾਂ ਇਹ ਨੇ ਕਿ ਅਮਿਤ ਸ਼ਾਹ ਨੇ ਨਿਤਿਸ਼ ਨੂੰ ਫੋਨ ਲਾਇਆ ਬੀਤੀ ਰਾਤ ਜੀ ਕਿ ਅਸੀਂ ਤੁਹਾਨੂੰ ਮੁੱਖ ਮੰਤਰੀ ਮੰਨ ਲਾਂਗੇ, ਕਿਤੇ ਇਹ ਨਾ ਹੋਵੇ ਕਿ ਤੁਹਾਡਾ ਵੋਟ ਸਾਨੂੰ ਟ੍ਰਾਂਸਫਰ ਨਾ ਕਰੇ। ਜੀ ਅਲਾਇੰਸ ਕਾਦੇ ਵਾਸਤੇ ਹੁੰਦਾ ਹੈ ਕਿ ਜਿੱਥੇ ਇੱਕ ਧੜਾ ਨਹੀਂ ਖਲੋਤਾ ਦੂਜਾ ਧੜਾ ਖਲੋਤਾ ਹੈ, ਉੱਥੇ ਜਿਹੜਾ ਨਹੀਂ ਖਲੋਤਾ ਉਹ ਆਪਣਾ ਵੋਟ ਟ੍ਰਾਂਸਫਰ ਕਰਵਾਉਂਦਾ। ਇਹੀ ਤਾਂ ਅਲਾਇੰਸ ਹੈ ਨਾ। ਜੀ ਜੀ ਤਾਂ ਗੇਮ ਕਿਤੇ ਨਾ ਕਿਤੇ ਇੰਨੀ ਟੇਢੀ ਹੋ ਗਈ ਕਿ ਅਮਿਤ ਸ਼ਾਹ ਨੂੰ ਦੱਸਦੇ ਆ ਕਿ ਭਰੋਸਾ ਦੇਣਾ ਪਿਆ ਕਿ ਭਾਈ ਸਾਹਿਬ ਕੋਈ ਗੱਲ ਨਹੀਂ ਹੈ, ਤੁਸੀਂ ਦਿਲ ਰੱਖ ਕੇ ਭਾਈ ਸਾਨੂੰ ਵੋਟਾਂ ਪਵਾ ਦਿਓ, ਕਰ ਲਾਂਗੇ, ਤੁਸੀਂ ਜਿੱਦਾਂ ਜੀ ਕਹਿਣਾ ਅਸੀਂ ਕਰ ਲੈਣਾ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਇਸ ਵੇਲੇ ਸੂਰਤ ਹਾਲ ਹੈ ਗੁਰਪ੍ਰੀਤ। ਇਲੈਕਸ਼ਨ ਮੈਂ ਇਹ ਕਹਿਣਾ ਕਿ ਨੈਕ ਟੂ ਨੈਕ ਜਾਣ ਵਾਲਾ ਹੈ। ਕੌਣ ਜਿੱਤਦਾ ਜੀ ਕੌਣ ਹਾਰਦਾ ਮੈਂ ਪ੍ਰੈਡਿਕਟ ਕਰਨ ਦੇ ਕਾਬਿਲ ਨਹੀਂ, ਬਹੁਤ ਦੂਰ ਬੈਠੇ ਆ ਗਰਾਊਂਡ ਜ਼ੀਰੋ ਤੋਂ। ਪਰ ਜਿਸ ਤਰ੍ਹਾਂ ਦੇ ਐਨਾਲਿਸਿਸ ਨੇ, ਜਿਸ ਤਰ੍ਹਾਂ ਦੇ ਮੈਂ ਹੁਣ ਤੱਕ ਦੇ ਪੋਲ ਦੇਖੇ ਆ, ਜਿਸ ਤਰ੍ਹਾਂ ਦੀ ਉੱਥੋਂ ਦੇ ਵੋਟਰ ਦੀ ਇਸ ਵੇਲੇ ਮਾਨਸਿਕਤਾ ਹੈ, ਲੜਾਈ ਟੇਢੀ ਆ। ਭਾਰਤੀ ਜਨਤਾ ਪਾਰਟੀ ਵਾਸਤੇ ਲੜਾਈ ਬਹੁਤ ਟੇਢੀ ਆ। ਕੋਈ ਵੀ ਜਿੱਤੂਗਾ, ਬਹੁਤ ਮੇਰੇ ਖਿਆਲ ਦੇ ਨਾਲ ਨੇੜ ਦੀ ਲੜਾਈ ਆ। ਜੀ ਸੋ ਜੇਕਰ ਇਸ ਤੋਂ ਅੱਗੇ ਆਪਾਂ ਵਧੀਏ ਤਾਂ ਉਧਰ ਵੜਿੰਗ ਪੇਸ਼ੀ ਤੇ ਨਹੀਂ ਪਹੁੰਚੇ, ਕਹਿੰਦੇ ਵੀ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਦੇਖੋ ਬੜਾ ਸਧਾਰਨ ਸਵਾਲ ਹੈ। ਮੈਂ ਤੇ ਹੈਰਾਨ ਆ ਕਿ ਜਸਵੀਰ ਸਿੰਘ ਗੜੀ ਹੋਰੀ ਬੜਾ ਜਿੱਦਾਂ ਕਹਿ ਲਓ ਕਿ ਨਾ ਕੜ ਕੇ ਆਏ ਸੀ ਕਿ ਰਾਜਨੀਤੀ 'ਚ SC ਕਮਿਸ਼ਨ ਦੇ ਚੇਅਰਮੈਨ ਬਣੇ ਆ। ਬੜਾ ਇੱਕ ਜੀ ਸਧਾਰਨ ਮੈਂ ਤੁਹਾਨੂੰ ਲੌਜਿਕ ਦੱਸਦਾ। ਕਮਿਸ਼ਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੇਸ ਸੁਣਿਆ, ਤੁਸੀਂ ਜੀ ਤਲਬ ਕੀਤਾ ਤੇ ਫਿਰ ਪਰਚੇ ਦੀ ਇੱਕ ਸਿਫਾਰਿਸ਼ ਹੁੰਦੀ ਹੈ। ਇਹੀ ਹੁੰਦਾ ਨਾ ਜੀ ਜੀ ਐਂਡ ਤੇ ਕੀ ਹੁੰਦਾ। ਤੇ ਸਰ ਜਦੋਂ ਪਰਚਾ ਹੀ ਹੋ ਗਿਆ, ਜੀ ਜਦੋਂ ਪਰਚਾ ਹੋ ਗਿਆ, ਹੁਣ ਤੁਸੀਂ ਉੱਥੇ ਸੱਦ ਕੇ ਕੀ ਕਰੋਗੇ? ਜੀ ਅੱਛਾ, ਗੜੀ ਸਾਹਿਬ ਨੇ ਤੇ ਇੱਕ ਵਾਰੀ ਤੁਹਾਨੂੰ ਪਤਾ ਹੈ ਨਾ, ਜਦੋਂ ਪੂਰਨ ਜੀ ਸੁਸਾਈਡ ਕਰ ਗਏ, ਜੀ ਹਰਿਆਣੇ ਦੇ IPS, ਜੀ ਜੀ ਠੀਕ ਹੈ ਨਾ ਜੀ, ਅਮਿਤ ਰਤਨ ਦੇ ਭਾਈਆ ਵਿਧਾਇਕ, ਜੀ ਆਪਣੇ ਪੰਜਾਬ ਦੀ ਕੁੜੀ ਵਿਆਹੀ ਸੀ ਨਾ ਅਮਨੀਤ,
IS। ਜੀ तो मतलब उस सुसाइड केस ਦੇ ਵਿੱਚ ਗੜੀ ਸਾਹਿਬ ਚੰਡੀਗੜ੍ਹ ਦੇ ਡੀਜੀਪੀ ਨੂੰ ਤਲਬ ਕਰੀ ਜਾਂਦੇ। ਦੱਸੋ, ਹੂੰ ਚੰਡੀਗੜ੍ਹ ਦੇ ਡੀਜੀਪੀ ਨੂੰ ਪੰਜਾਬ ਦਾ ਐਸਸੀ ਕਮਿਸ਼ਨ ਕਿਵੇਂ ਤਲਬ ਕਰ ਸਕਦਾ ਜੀ? ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਤਦੇ ਹੀ ਤੁਸੀਂ ਵੇਖੋਗੇ ਜਨਾਬ ਕਿ ਖੁਦ ਚੋਣ ਕਮਿਸ਼ਨ ਨੂੰ ਇਹਨਾਂ ਦੀ ਤਾਕਤ ਯਾਦ ਕਰਵਾਉਣੀ ਪਈ ਕਿ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ ਕਿ ਤੁਸੀਂ ਕੋਡ ਆਫ ਕੰਡਕਟ ਲੱਗੇ ਚ ਉੱਥੋਂ ਦੇ ਅਫਸਰਾਂ, ਚਾਹੇ ਉਹ ਜੀ ਡੀਸੀ ਹੈ, ਚਾਹੇ ਐਸਐਸਪੀ ਹੈ, ਚਾਹੇ ਐਸਟੀਐਮ, ਤਲਬ ਕਰੋ ਕਿ ਰਾਜਾ ਵੜਿੰਗ ਨੂੰ ਤੜੀ ਪਾਰ ਕਰ। ਕਿਉਂਕਿ ਪਿੱਛੋਂ ਜੀ ਇੱਕ ਨਾ ਤਾਰ ਹਿੱਲ ਰਹੀ ਆ ਕਿ ਰਾਜਾ ਵੜਿੰਗ ਨੂੰ ਤੜੀ ਪਾਰ ਕਰ ਦੇ। ਤੜੀ ਪਾਰ ਸ਼ਬਦ ਤੁਹਾਨੂੰ ਪਤਾ ਨਾ ਕਿਹਦੇ ਵਾਸਤੇ ਇਸਤੇਮਾਲ ਕੀਤਾ ਗਿਆ ਸੀ? ਜੀ ਜੀ ਹਮੇਸ਼ਾ ਵਾਸਤੇ, ਹਮੇਸ਼ਾ ਨੂੰ ਤੜੀ ਪਾਰ ਕਰ ਦਿੱਤਾ ਗਿਆ ਸੀ ਕਿ ਮੁੜ ਕੇ ਰਾਜਾ ਵੜਿੰਗ ਦੀ ਬਈ ਪੂਰੀ ਭੰਡੀ ਕੀਤੀ ਜਾ ਸਕਦੀ ਹੈ। ਜਿਵੇਂ ਅਮਿਤ ਸ਼ਾਹ ਨੂੰ ਤੜੀ ਪਾਰ, ਜੀ ਰਾਹੁਲ ਗਾਂਧੀ ਨੂੰ ਪੱਪੂ, ਇਹਨਾਂ ਛਵੀਆਂ ਚੋਂ ਬਾਹਰ ਆਉਣ ਲਈ ਬੜਾ ਵਕਤ ਲੱਗਾ ਸੀ। ਜੀ तो इस करके राजा वड़िंग के वकील गए, उन्होंने कहा कि कोई गल नहीं है जी, मतलब कि पेशी हो जाएगी, कोई दिक्कत नहीं है, राजा वड़िंग आ जाएंगे जी, इलैक्शन तो बाद आ जाएंगे, कोई गल नहीं। तो हाजिरी जी भी होगी। हुण देखो गल ये है ना, लीगल टीम अजकल बहुत तगड़ियां होंदियां ने। जी अजकल दो टीमां बहुत तगड़ियां होंदियां ने, एक तो हुंदी PR टीम, IT टीम, ਇੱਕ ਲੀਗਲ जी ਟੀਮ। ਇਹਨਾਂ ਲੀਡਰਾਂ ਦੇ ਕੋਲ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੇਖੋ ਤਗੜੇ ਵਕੀਲ ਹੁੰਦੇ ਆ ਤੇ ਤਗੜੇ ਕੈਮਰਾਮੈਨ। ਜੇ ਨਹੀਂ ਤੇ ਗੱਲ ਮੈਨੂੰ ਤੁਸੀਂ ਦੱਸ ਦਿਓ। ਐਡੀਟਰ जी ਸ਼ੈਡੀਟਰ ਤੁਹਾਨੂੰ ਤਾਂ ਪਤਾ ਨਾ, ਤੁਸੀਂ ਤੇ ਕੰਮ ਕਰਦੇ ਹੋ ਐਡੀਟਿੰਗ ਵਗੈਰਾ ਦਾ, जी ਕਿ ਕਿੱਡੇ ਫੰਨੇ ਖਾ ਬੰਦੇ ਇਹਨਾਂ ਨੇ ਰੱਖੇ ਹੁੰਦੇ, ਹਾਇਰ ਕੀਤੇ ਹੁੰਦੇ ਆ, ਕੈਮਰੇ ਕਿਹੜੇ ਕਿਹੜੇ ਇਸਤੇਮਾਲ ਕਰਦੇ ਆ, ਮਤਲਬ हम्म ਕਿ ਵੀਡੀਓਗ੍ਰਾਫੀ ਵਾਸਤੇ ਜਾਂ ਇਹ ਸਾਰਾ ਕੁਝ ਹੁੰਦਾ ਹੈ। ਤਾਂ ਗੱਲ ਇਹ ਆ ਕਿ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਵਕੀਲਾਂ ਦੀ ਟੀਮ ਵੀ ਤਗੜੀ ਹੁੰਦੀ ਹੈ। ਸੋ ਵਕੀਲ ਇਹਨਾਂ ਦੇ ਜਿਹੜੇ ਆ ਉਹ ਪੇਸ਼ ਹੋਏ ਆ। ਉਹਨਾਂ ਨੇ ਕਿਹਾ ਕਿ ਦੇਖੋ ਇਲੈਕਸ਼ਨ ਤੋਂ ਬਾਅਦ ਰਾਜਾ ਵੜਿੰਗ ਪੇਸ਼ ਹੋ ਜਾਣਗੇ ਤੇ ਕਮਿਸ਼ਨ ਚੇਅਰਮੈਨ ਨੇ ਇਹਨਾਂ ਤੋਂ ਸ਼ਾਇਦ ਵਕਾਲਤਨਾਮਾ ਵੀ ਮੰਗਿਆ ਕਿ ਬਈ ਕੀ ਤੁਹਾਡੇ ਕੋਲ ਵਕਾਲਤਨਾਮਾ ਹੈਗਾ? ਤਾਂ ਜਿਹੜੇ जी ਇਹਨਾਂ ਦੇ ਅਰਸ਼ਪ੍ਰੀਤ ਖੜਿਆਲ ਹੈ, ਤੁਹਾਨੂੰ ਪਤਾ ਹੀ ਹੈ ਅਰਸ਼ਪ੍ਰੀਤ ਖੜਿਆਲ ਤੁਸੀਂ ਦੇਖਿਆ ਹੋਣਾ जी ਕਿ जी ਉਹ ਅਕਸਰ ਬਹਿਸ ਵੀ ਕਰਦੇ ਆ ਟੈਲੀਵਿਜ਼ਨ ਚੈਨਲ। हम्म ਠੀਕ ਹੈ ਜੀ। ਤਾਂ ਖੈਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਅਥਾਰਟੀ ਲੈਟਰ ਜਿਹੜਾ ਉਹ ਮੰਗਿਆ, ਪਰ ਗੱਲ ਇਹ ਆ ਕਿ ਰਾਜਾ ਵੜਿੰਗ ਬਾਰੇ ਕੋਈ ਫੈਸਲਾ ਫਿਲਹਾਲ ਨਹੀਂ ਆਇਆ। ਤੇ जी ਬਾਕੀ ਚੇਅਰਮੈਨ ਜਿਹੜੇ ਆ ਉਹ ਕਹਿੰਦੇ ਕਿ ਮੈਨੂੰ ਕੀ ਪਤਾ ਕਿ ਤੁਹਾਨੂੰ ਰਾਜਾ ਵੜਿੰਗ ਨੇ ਆਥੋਰਾਈਜ਼ਡ ਕੀਤਾ ਹੈ। ਗੱਲਬਾਤ ਜਿਹੜੀ ਹੋਈ ਹੈ ਉਹ ਕਾਫੀ ਇੰਟਰਸਟਿੰਗ ਹੈ। ਠੀਕ ਹੈ ਨਾ ਜੀ, ਕਿ ਚੇਅਰਮੈਨ ਪੁੱਛ ਰਹੇ ਆ ਤੁਹਾਡਾ ਨਾਮ ਕੀ ਆ, ਅਰਸ਼ਪ੍ਰੀਤ ਖੜਿਆਲ ਉਹ ਕਹਿ ਰਹੇ ਆ। ਠੀਕ ਹੈ जी ਜੀ, ਉਹ ਲੈਟਰ ਪੜ੍ਹਦੇ ਆ ਤੇ ਬਈ ਤੁਸੀਂ ਅਪੀਅਰ ਹੋਣਾ ਹੈ ਤੇ ਮਤਲਬ ਕਿ ਤੁਹਾਡੀ ਤਰਫ ਤੋਂ ਅਥਾਰਟੀ ਲੈਟਰ ਦਿੱਤਾ ਹੈ। ਤੇ ਉਹ ਕਹਿੰਦੇ ਕਿ ਨਹੀਂ ਦਿੱਤਾ, ਪਰ ਇਹ ਵਕਾਲਤ ਜਿਹੜਾ ਉਹਨਾਂ ਨੇ ਕਿਹਾ ਕਿ ਪਰ ਉਹ ਤਰਨ ਤਾਰਨ ਜਿਹੜਾ ਜਿਮਨੀ ਇਲੈਕਸ਼ਨ ਹੈ ਉਹ ਤੋਂ ਬਾਅਦ ਪੇਸ਼ ਹੋ ਸਕਦੇ ਆ। ਚੇਅਰਮੈਨ जी ਬੋਲਦੇ ਆ ਕਿ ਮੰਨ ਲਿਆ ਅਗਰ ਤੁਹਾਡੇ ਤੋਂ ਪਹਿਲਾਂ ਕੋਈ 2-4 ਵਕੀਲ ਆ ਜਾਂਦੇ ਔਰ ਕਹਿੰਦੇ ਕਿ ਮੈਂ ਰਾਜਾ ਵੜਿੰਗ ਦੀ ਤਰਫ ਤੋਂ ਆਇਆ, जी ਤਾਂ ਰਾਜਾ ਜੀ ਨੇ ਕੋਈ ਅਥਾਰਟੀ ਲੈਟਰ ਦਿੱਤਾ। ਅਥਾਰਟੀ ਲੈਟਰ ਮਤਲਬ ਉਹਨਾਂ ਨੇ ਦੇ ਦਿੱਤਾ, ਦਿਖਾ ਦਿੱਤਾ। ਯਾਨੀ ਇਸ ਤਰ੍ਹਾਂ ਦੀ ਇੱਕ ਲੰਮੀ ਚੌੜੀ ਗੁਫ਼ਤਗੂ ਉਹ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨਾ ਕਿ ਵੀਡੀਓਗ੍ਰਾਫੀ ਜਿਹੜੀ ਹੁੰਦੀ ਹੈ। ਸੋ ਗੱਲ ਇਹ ਆ ਕਿ ਵਕੀਲ ਨੇ ਕਿਹਾ ਕਿ ਭਾਈ ਪੇਸ਼ ਹੋ ਜਾਣਗੇ, ਤੁਹਾਨੂੰ ਅਥਾਰਟੀ ਲੈਟਰ ਚਾਹੀਦਾ ਤਾਂ ਮੈਂ ਦੇ ਦਊਂਗਾ। ਉਹ ਕਹਿੰਦੇ ਕਿ ਤੁਸੀਂ ਅਪੀਅਰ ਹੋ ਗਏ ਹੋ, ਠੀਕ ਹੈ, ਤੁਹਾਡਾ ਸਵਾਗਤ ਹੈ। ਮੇਰੇ ਮਨ ਦੇ ਸਵਾਲ ਹੈ ਕਿ ਅਗਰ 2-4 ਵਕੀਲ ਹੋਰ ਆ ਜਾਂਦੇ ਤਾਂ ਉਹ ਕਹਿੰਦੇ ਕੋਈ जी ਨਹੀਂ ਆਏਗਾ ਸਰ। ਤਾਂ ਠੀਕ ਹੈ। ਤੇ ਗੱਲ ਇਹ ਆ ਕਿ ਤੁਸੀਂ ਇਹ ਦੇਖ ਲਓ ਕਿ ਅੱਜ ਗੜੀ ਸਾਹਿਬ ਤੇ ਇੱਕ ਲੈਟਰ ਵੀ ਲਿਖਿਆ ਗਿਆ ਹੈ। जी ਗੜੀ ਸਾਹਿਬ ਦੇ ਖਿਲਾਫ ਇੱਕ ਲੈਟਰ ਜਿਹੜਾ ਹੈ ਉਹ ਗਵਰਨਰ ਨੂੰ ਲਿਖਿਆ ਹੈ ਐਕਟਿਵਿਸਟ ਕਿਤਨਾ ਸਾਹਿਬ ਨੇ। ਉਹਨਾਂ ਨੇ ਵੀ ਕਈ ਸਵਾਲ ਉਠਾਏ ਨੇ ਕਿ ਚਲਦੀ ਚੋਣ ਦੇ ਵਿੱਚ ਇਹ ਸੱਤਾਧਾਰੀ ਧਿਰ ਨੂੰ ਫਾਇਦਾ ਦੇ ਰਹੇ ਨੇ, जी ਇਹ ਸਿਆਸੀ ਸਰਗਰਮੀਆਂ ਕਰਦੇ ਨੇ। ਔਰ ਉਹਨਾਂ ਨੇ ਇਹਨਾਂ ਦੀ ਨਿਯੁਕਤੀ ਤੇ ਸਵਾਲ ਚੁੱਕੇ ਆ ਕਿ ਜਿਸ ਵੇਲੇ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਉਸ ਤੋਂ ਕਈ ਹਫ਼ਤੇ ਪਹਿਲਾਂ ਜੋ ਕਮਿਸ਼ਨ ਦੇ ਚੇਅਰਮੈਨ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਯਾਨੀ ਉਹ ਪ੍ਰਕਿਰਿਆ ਮੁਕੰਮਲ ਹੋ ਗਈ ਸੀ। जी
ਇਹਨਾਂ ਦੇ ਖਿਲਾਫ ਸ਼ਿਕਾਇਤ ਵੀ ਗਈ ਹੈ। ਤਾਂ ਫਿਲਹਾਲ ਰਾਜਾ ਵੜਿੰਗ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਘੋਖਿਆ ਹੋਏਗਾ, ਵਾਚਿਆ ਹੋਏਗਾ ਕਿ ਭਾਈ ਕੋਡ ਆਫ ਕੰਡਕਟ ਜਦੋਂ ਤੱਕ ਲੱਗਾ ਉਦੋਂ ਤੱਕ ਪੇਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਚੋਣ ਕਮਿਸ਼ਨ ਨੇ ਐਸਸੀ ਕਮਿਸ਼ਨ ਨੂੰ ਯਾਦ ਦਵਾ ਦਿੱਤਾ ਸੀਗਾ ਕਿ ਚੱਲਦੀ ਚੋਣ ਨੂੰ ਤੁਸੀਂ ਪ੍ਰਭਾਵਿਤ ਨਹੀਂ ਕਰ ਸਕਦੇ। ਜੀ, ਸੋ ਅੱਗੇ ਜੇਕਰ ਆਪਾਂ ਇਸ ਤੋਂ ਚੱਲੀਏ ਤਾਂ ਉਧਰ ਪੀਯੂ ਦੇ ਵਿੱਚ ਸੰਸਦ ਮੈਂਬਰ ਪਹੁੰਚੇ, ਕਹਿੰਦੇ ਪਹਿਲਾਂ ਗਵਰਨਰ ਸਾਹਿਬ ਨੂੰ ਮਿਲੇ, ਉਸ ਤੋਂ ਬਾਅਦ ਇੱਧਰ ਨੂੰ ਉਹਨਾਂ ਨੇ ਪਹੁੰਚਣ ਦਾ ਕੀਤਾ ਥੋੜਾ ਜਿਹਾ ਤਹਈਆ, ਪਰ ਅੱਗਿਓਂ ਜਦੋਂ ਵਿਰੋਧ ਹੋਇਆ ਫਿਰ ਬੜਾ ਉਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਵਿਦਿਆਰਥੀ ਉੱਥੋਂ ਦੀ ਲੜਕੀ ਬੜਾ ਉਹਨਾਂ ਨੂੰ ਸਵਾਲ ਕਰ ਰਹੀ ਹੈ, ਅੱਗਿਓਂ ਜਵਾਬ ਨਹੀਂ ਆ ਰਿਹਾ। ਮੀਤ ਹੇਅਰ ਸਾਹਿਬ ਤਾਂ ਨਿਕਲ ਗਏ, ਪਰ ਥੋੜੀ ਜੀ ਗੱਲਬਾਤ ਕੀਤੀ ਹੈ ਮਾਲਵਿੰਦਰ ਕੰਗ ਹੋਣਾ ਨੇ ਵੱਖ-ਵੱਖ ਅਦਾਰਿਆਂ ਦੇ ਨਾਲ, ਪਰ ਉਹਦੇ ਵਿੱਚ ਵੀ ਉਹ ਨਾ ਕੀਤੀ ਨਾਲ ਦੀ ਹੈ, ਕੋਈ ਜਵਾਬ ਆ ਨਹੀਂ ਰਿਹਾ ਜੀ, ਕੀ ਹੈ ਸਾਰੀ ਗੱਲਬਾਤ? ਦੇਖੋ ਗੱਲ ਇਹ ਆ ਕਿ ਇੱਕ ਚੀਜ਼ ਤੇ ਸਟੂਡੈਂਟਸ ਨੂੰ ਵੀ ਸਮਝਣੀ ਪਵੇਗੀ ਕਿ ਤੁਸੀਂ ਐਦਾਂ ਕਰਕੇ ਮੇਰੇ ਖਿਆਲ ਦੇ ਨਾਲ ਕਿਤੇ ਆਪਦਾ ਨੁਕਸਾਨ ਨਾ ਕਰਾਇਓ। ਕਿਉਂ ਮੈਂ ਕਿਉਂ ਕਹਿ ਰਿਹਾ, ਦੇਖੋ ਇਹ ਚੀਜ਼ਾਂ ਜਜ਼ਬਾਤੀ ਹੋ ਕੇ ਜਾਂ ਇਦਾਂ ਉਦਾਂ ਕਰਨ ਵਾਲੀਆਂ ਨਹੀਂ ਹੁੰਦੀਆਂ, ਲੜਾਈ ਲੰਬੀ ਚੱਲੇਗੀ, ਸਭ ਦਾ ਸਮਰਥਨ ਚਾਹੀਦਾ ਹੁੰਦਾ। ਮੈਂ ਤੇ ਅੱਜ ਨਿਹੋਰਾ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਦੇ ਲੀਡਰਾਂ ਨੂੰ ਵੀ ਮਾਰਿਆ ਸੀਗਾ ਕਿ ਬਈ ਤੁਹਾਡੇ ਤੇ ਗੇਮ ਅੜਦੀ ਪਈ ਹੈ, ਜੇ ਤੁਸੀਂ ਤੁਰੋਗੇ ਤੇ ਮਸਲਾ ਹੱਲ ਹੋ ਜਾਣਾ ਜੀ। ਯਾਨੀ ਮੇਰੀ ਨਜ਼ਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਸਾਥ ਦੀ ਵੀ ਲੋੜ ਹੈ ਜੀ। ਜੀ ਸਰ, ਮਾਲਵਿੰਦਰ ਕੰਗ ਤੇ ਮੀਤ ਹੇਅਰ ਦਾ ਟਰੈਕ ਰਿਕਾਰਡ ਚੈੱਕ, ਮੈਂ ਆਲੋਚਕ ਹਾਂ ਸਰਕਾਰ ਦਾ, ਪਰ ਤੁਹਾਨੂੰ ਪਤਾ ਨਾ ਮੈਂ ਮਤਲਬ ਕਿ ਕਿਸੇ ਵੀ ਸੰਘਰਸ਼, ਕੋਈ ਵੀ ਨੇਤਾ, ਮੈਂ ਉਹਦੇ ਪੈਂਤੜਿਆਂ ਦੀ ਬਹੁਤ ਗਹੀਨਤਾ ਦੇ ਨਾਲ ਅਧਿਐਨ ਕਰਨ ਤੋਂ ਬਾਅਦ ਕੋਈ ਪ੍ਰੋੜਤਾ ਕਰਦਾ ਹੁੰਦਾ ਕਿ ਹਾਂ ਇਹਦਾ ਪੈਂਤੜਾ ਸਹੀ ਹੈ ਜੀ। ਮਾਲਵਿੰਦਰ ਕੰਗ ਉਹ ਸ਼ਖਸ ਹੈ ਸਾਹਿਬ ਜਿਸਨੇ ਪਹਿਲੇ ਦਿਨ ਤਕਨੀਕੀ ਤੌਰ ਤੇ ਦੱਸਿਆ ਸੀਗਾ ਕਿ ਕੇਂਦਰ ਦਾ ਨੋਟੀਫਿਕੇਸ਼ਨ ਹੀ ਗਲਤ ਹੈ ਜੀ। ਮਾਲਵਿੰਦਰ ਕੰਗ ਉਹ ਬੰਦਾ ਹੈ ਜਿਹੜਾ ਇਸ ਮਾਮਲੇ ਤੇ ਜਿਹੜੇ ਸਿੱਖਿਆ ਮੰਤਰੀ ਹੈ ਕੇਂਦਰ ਦੇ, ਉਹਨਾਂ ਨੂੰ ਕਈ ਹਫ਼ਤੇ ਪਹਿਲਾਂ ਹੀ ਲੈਟਰ ਦੇ ਕੇ ਆਇਆ ਸੀ ਜੀ। ਮਾਲਵਿੰਦਰ ਕੰਗ ਉਹ ਵਿਅਕਤੀ ਹੈ ਸਾਹਿਬ ਜਿਸ ਵਿਅਕਤੀ ਨੇ ਮੁਖਰ ਹੋ ਕੇ ਗੱਲ ਕਹੀ ਜੀ, ਬਹੁਤ ਬੇਬਾਕੀ ਨਾਲ ਜੀ, ਕਿ ਭਾਈ ਸਾਹਿਬ ਸਾਡੀ ਵਿਧਾਨ ਸਭਾ ਇਜਲਾਸ ਸੱਦੇ ਤੇ ਇਹਨੂੰ ਰੱਦ ਕਰ ਸਕਦੀ ਹੈ ਨੋਟੀਫਿਕੇਸ਼ਨ, ਜਦ ਕਿ ਮੁੱਖ ਮੰਤਰੀ ਕਹਿ ਰਹੇ ਸੀ ਕਿ ਕੋਰਟ 'ਚ ਜਾਣ ਦੀ ਲੋੜ ਹੈ ਜੀ। ਮਾਲਵਿੰਦਰ ਕੰਗ 2 ਵਾਰ ਉਸ ਵੇਲੇ ਪ੍ਰੈਜ਼ੀਡੈਂਟ ਰਹੇ ਆ ਜਦੋਂ ਸੁੱਪੂ ਤੇ ਪੁੱਸੂ ਦੀ ਬੜੀ ਜ਼ੋਰਦਾਰ ਟੱਕਰ ਸੀ ਜੀ, ਜਦੋਂ ਪ੍ਰਧਾਨ 2 ਵਾਰੀ ਬਣਨਾ ਬਹੁਤ ਔਖਾ ਸੀ। ਸੋ ਇਸ ਕਰਕੇ ਜਿਹੜੇ ਬੰਦੇ ਯਾਰ ਰੂਹ ਤੋਂ ਜੁੜੇ ਆ ਉਹਨਾਂ ਨੂੰ ਤੁਸੀਂ ਉਹਨਾਂ ਦੀ ਪਾਰਟੀ ਲਾਈਨ ਤੇ, ਮਾਲਵਿੰਦਰ ਕੰਗ ਉਹੀ ਹੈ, ਲੈਂਡ ਪੂਲਿੰਗ ਦੀ ਸਾਰੀ ਗੇਮ ਹੀ ਬਦਲ ਗਿਆ ਸੀਗਾ ਜੀ ਜੀ, ਰਾਤੋਂ ਰਾਤ ਗੇਮ ਹੀ ਚੇਂਜ ਕਰ ਗਿਆ ਸੀ ਬੰਦਾ, ਯਾਦ ਹੋਣਾ ਤੁਹਾਨੂੰ ਜੀ। ਮਤਲਬ ਕਿ ਮੀਤ ਹੇਅਰ ਵੀ ਬੋਲਦੇ ਆ ਇਹੋ ਜਿਹੇ ਮਾਮਲੇ 'ਚ, ਕਿਉਂਕਿ ਇਹਨਾਂ ਦੀ ਜਿਹੜੀ ਪੋਲਿਟਿਕਸ ਆ ਉਹਦੀ ਜੜ ਜਿਹੜੀ ਆ ਇੱਥੇ ਆ। ਤਾਂ ਕੋਈ ਬੰਦਾ ਬਤੌਰ ਮੈਂਬਰ, ਕਿਉਂਕਿ ਤੁਹਾਡੀ ਦਿੱਲੀ ਦੀ ਜਿਹੜੀ ਲੜਾਈ ਲੜਨੀ ਹੈ ਉਹ ਮੈਂਬਰ ਪਾਰਲੀਮੈਂਟਾਂ ਨੇ ਲੜਨੀ ਹੈ, ਸਮਝੋ, ਜਜ਼ਬਾਤੀ ਨਹੀਂ ਹੋਣ ਦੀ ਲੋੜ ਜੀ, ਠੀਕ ਹੈ ਨਾ ਜੀ। ਤਾਂ ਇਹ ਠੀਕ ਹੈ, ਸਾਨੂੰ ਚੰਗਾ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਭਜਾਤਾ ਜੀ, ਏਦਾਂ ਕਰਤਾ ਉੱਦਾਂ ਕਰ ਦਿੱਤਾ, ਅਸੀਂ ਵੀ ਮਸਾਲਾ ਲਾ ਕੇ ਗੱਲਾਂ ਪੇਸ਼ ਕਰੀਏ, ਠੀਕ ਲੱਗਦਾ ਹੈ, ਆਡੀਅנס ਨੂੰ ਵੀ ਸੁਣਨ 'ਚ ਠੀਕ ਲੱਗੇਗਾ। ਉਹਨਾਂ ਦੇ ਸਵਾਲ ਵਾਜਬ ਵੀ ਹੋ ਸਕਦੇ ਆ ਕਿ ਤੁਹਾਡੇ 92 ਅਰਵਿੰਦ ਕੇਜਰੀਵਾਲ ਦੇ ਮਗਰ ਤੇ ਉੱਥੇ ਦਿੱਲੀ ਜਾ ਕੇ ਭਾਈ ਉੱਥੇ ਬਹਿ ਗਏ ਸਨ ਜੀ, ਇੱਥੇ ਕਿਉਂ ਨਹੀਂ ਆਉਂਦੇ? ਪਰ ਮਾਲਵਿੰਦਰ ਕੰਗ ਤੇ ਪਹਿਲੇ ਦਿਨ ਹੀ ਉੱਥੇ ਗਿਆ ਸੀ ਜੀ। ਹੁਣ ਕੋਈ ਵੀ ਬੰਦਾ ਦੇਖੋ, ਉਹ ਮੈਂਬਰ ਪਾਰਲੀਮੈਂਟ ਆ, ਉਹ ਆਪਣੇ ਪੱਧਰ ਤੇ ਕੰਮ ਕਰ ਰਿਹਾ, ਲੈਂਡ ਪੂਲਿੰਗ 'ਚ ਤੁਹਾਡੇ ਨਾਲ ਖਲੋ ਗਿਆ, ਯੂਨੀਵਰਸਿਟੀ ਦੇ ਸੰਘਰਸ਼ 'ਚ ਤੁਹਾਡੇ ਨਾਲ ਖਲੋ ਗਿਆ, ਮੰਗ ਪੱਤਰ ਉਹ ਪਹਿਲਾਂ ਦੇ ਰਿਹਾ, ਤੇ ਫਿਰ ਨਿਸ਼ਾਨਦੇਹੀ ਤੇ ਤੁਹਾਨੂੰ ਕਰਨੀ ਚਾਹੀਦੀ ਹੈ ਨਾ ਜੀ। ਨਿਸ਼ਾਨਦੇਹੀ ਤੇ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਤੁਹਾਡਾ ਕਿਹੜਾ ਬਗਾਨਾ ਕਿਹੜਾ। ਤੇ ਇਸ ਕਰਕੇ ਮੇਰਾ ਮੰਨਣਾ ਹੈ ਕਿ ਸਟੂਡੈਂਟਸ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਤੁਹਾਨੂੰ ਸਾਰੀਆਂ ਹੀ ਪਾਰਟੀਆਂ ਦੀ ਸਪੋਰਟ ਦੀ ਜ਼ਰੂਰਤ ਆ। ਈਵਨ ਦੈਟ ਕਿ ਭਾਰਤੀ ਜਨਤਾ, ਮੰਨ ਲਓ ਭਾਰਤੀ ਜਨਤਾ ਪਾਰਟੀ ਦਾ ਉੱਥੇ ਕੋਈ ਨੇਤਾ ਚਲਾ ਜਾਵੇ ਤਾਂ ਤੁਸੀਂ ਅਰੁਣ ਨਾਰੰਗ ਵਾਂਗੂ ਜਿਵੇਂ ਮਲੋਟ ਦੇ ਵਿੱਚ ਝੱਗੇ ਪਾੜਦੇ ਸੀ ਉਦਾਂ ਕਰੋਗੇ? ਮੈਂ ਤਾਂ ਕਹਿੰਦਾ ਜੇ ਕੋਈ ਉੱਥੇ ਭਾਰਤੀ ਜਨਤਾ ਪਾਰਟੀ ਦਾ ਜਾਂਦਾ ਹੈ ਤਾਂ ਉਹਨੂੰ ਵੀ ਤੁਸੀਂ ਦੱਸੋ ਕਿ ਹਾਂ ਭਾਈ ਤੈਨੂੰ ਕਰਨਾ ਪਵੇਗਾ, ਨਹੀਂ ਤਾਂ ਤੂੰ ਐਂਟੀ ਪੰਜਾਬ ਹੈ, ਤੈਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਏ। ਤੋ ਇਸ ਵਾਸਤੇ
ਮੇਰੇ ਖਿਆਲ ਦੇ ਨਾਲ ਚਲੋ ਇਹ ਸਟੂਡੈਂਟਸ ਨੇ ਦੇਖਣਾ ਹੈ ਉਹਨਾਂ ਦਾ ਸੰਘਰਸ਼ ਕਿਸ ਤਰ੍ਹਾਂ ਦਾ ਹੋਏਗਾ, ਕਿਸ ਪੱਧਰ ਦਾ ਹੋਏਗਾ। ਤਾਂ ਇਹ ਜਾ ਕੇ ਆਏ ਨੇ, ਗਵਰਨਰ ਨੂੰ ਵੀ ਮਿਲ ਕੇ ਆਏ ਨੇ, ਠੀਕ ਆ, ਵਿਰੋਧ ਹੋਇਆ। ਪਰ ਮੇਰੇ ਖਿਆਲ ਦੇ ਨਾਲ ਸਾਹਿਬ ਗੱਲ ਇਹ ਆ ਕਿ ਇੱਥੇ ਜ਼ਿਆਦਾ ਹੁਣ ਭਾਵੁਕਤਾ ਤੋਂ ਕੰਮ ਨਹੀਂ ਲਿਆ ਜਾਣਾ ਚਾਹੀਦਾ। ਇਹ ਲੜਾਈ ਬਹੁਤ ਵੱਡੀ ਆ, ਲੰਮੀ ਜਾ ਸਕਦੀ ਆ, ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਆ। ਬਾਕੀ ਨੇਤਾਵਾਂ ਦੇ ਦਿਲ ਵੱਡੇ ਹੁੰਦੇ ਆ, ਵਿਰੋਧ ਠੀਕ ਆ ਹੋ ਜਾਂਦਾ ਹੈ, ਵੀਡੀਓ ਵਾਇਰਲ ਹੋ ਗਿਆ ਜੀ, ਫਲਾਹ ਹੋ ਗਿਆ, ਟਮਕਾ ਹੋ ਗਿਆ, ਕਈ ਵਾਰ ਥੋੜਾ ਜੀ ਮਨ ਵੀ ਮਹਿਸੂਸਿਆ ਜਾਂਦਾ। ਪਰ ਇਹ ਲੀਡਰ ਹੁੰਦੇ ਆ, ਜੀਰੇ ਵੱਡੇ ਹੁੰਦੇ ਆ, ਇਹ ਕੋਈ ਗੱਲ ਨਹੀਂ ਹੈ, ਇਹ ਕੰਮ ਇਹ ਕਰਦੇ ਰਹਿਣਗੇ। ਪਰ ਮੇਰਾ ਮੰਨਣਾ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੀ ਇੱਥੋਂ ਦੀ ਜਿਹੜੀ ਲੋਕਲ ਇਕਾਈ ਆ, ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ। ਇਹ ਜੇ ਚਾਹਣ ਇਹ, ਕਿਉਂਕਿ ਇਲੈਕਸ਼ਨ ਤੇ ਇਹਨਾਂ ਨੇ ਲੜਨਾ, ਜੇ ਇਹ ਕਹਿਣਗੇ ਕਿ ਭਾਈ ਸਾਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਣਾ, ਤੇ ਮੇਰੇ ਖਿਆਲ ਦੇ ਨਾਲ ਮਸਲਾ ਹੱਲ ਹੋ ਜਾਏਗਾ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਗੱਲ ਅਗਲੀ ਕਰੀਏ। ਉਧਰ ਭੁੱਲਰ ਦੇ ਵਕੀਲ ਨੇ ਸੀਬੀਆਈ ਤੇ ਸਵਾਲ ਚੁੱਕ ਦਿੱਤੇ ਨੇ ਜੀ। ਹਾਂ, ਤੇਰਾ ਭੁੱਲਰ ਮਾੜਾ ਨਹੀਂ, ਬਸ ਸ਼ੌਂਕ ਹੀ ਮਾੜੇ ਨੇ। ਤਾਂ ਗੱਲ ਇਹ ਆ ਕਿ ਬਈ ਭੁੱਲਰ ਨੂੰ ਪੇਸ਼ ਕਰ ਦਿੱਤਾ ਹੈ ਅੱਜ ਕੋਰਟ ਦੇ ਵਿੱਚ। 5 ਦਿਨ ਦਾ ਰਿਮਾਂਡ ਸੀ, 5 ਦਿਨ ਦਾ ਰਿਮਾਂਡ ਫੇਰ ਮਿਲ ਗਿਆ। ਇਹ ਟੈਸਟ ਮੈਚ ਹੀ ਚੱਲੀ ਜਾਂਦਾ, ਇੱਕ ਤੇ ਡਰਾ ਹੋ ਗਿਆ, ਹੁਣ ਪਤਾ ਨਹੀਂ ਦੂਜੇ ਦਾ ਕੋਈ ਨਤੀਜਾ ਨਿਕਲੇਗਾ ਕਿ ਨਹੀਂ। ਜੀ ਹੁਣ ਜਿਹੜੀ ਉੱਥੇ ਬਹਿਸ ਹੋਈ ਆ, ਇਹਨਾਂ ਦੇ ਵਕੀਲ ਨੇ ਇਹ ਤਰਕ ਦਿੱਤਾ ਕਿ ਸੀਬੀਆਈ ਦਾ ਤਾਂ ਅਧਿਕਾਰ ਖੇਤਰ ਹੀ ਨਹੀਂ ਬਣਦਾ ਬਈ, ਮਤਲਬ ਕਿ ਸੀਬੀਆਈ ਜਿਹੜੀ ਆ ਉਹ ਏਦਾਂ ਐਂਟਰੀ ਨਹੀਂ ਹੋ ਸਕਦੀ। ਤਾਂ ਫਿਰ ਜਵਾਬ ਮਿਲਿਆ ਉੱਥੇ ਕਿ ਨਹੀਂ, ਉੱਥੇ ਸੀਬੀਆਈ ਨੇ ਕਿਹਾ ਕਿ ਦੇਖੋ, ਅਗਰ ਡੀਆਈਜੀ ਦੇ ਖਿਲਾਫ ਉਹਨਾਂ ਦੇ ਕੋਲ ਸ਼ਿਕਾਇਤ ਆਉਂਦੀ ਤਾਂ ਅਸੀਂ ਕਿਉਂ ਨਾ ਕਾਰਵਾਈ ਕਰੀਏ। ਸ਼ਿਕਾਇਤ ਤੋਂ ਬਾਅਦ ਵੈਰੀਫਾਈ ਕੀਤਾ ਜਾਂਦਾ, ਜਾਂਚ ਦੇ ਵਿੱਚ ਜੇ ਦੋਸ਼ ਸਿੱਧ ਹੋ ਜਾਂਦੇ ਆ ਤਾਂ ਸੀਬੀਆਈ ਜਿਹੜੀ ਆ ਫਿਰ ਕਾਰਵਾਈ ਕਰਦੀ ਆ। ਵੈਰੀਫਾਈ ਹੋਣ ਦੇ ਬਾਅਦ ਸਬੂਤ ਮਿਲਤੇ ਕਿਸੇ ਨੂੰ ਵੀ ਇਦਾਂ ਨਹੀਂ ਛੱਡਿਆ ਜਾ ਸਕਦਾ, ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਦੇ ਵਿੱਚ ਇਹਨਾਂ ਦੇ ਖਾਤੇ 'ਚ 32 ਲੱਖ ਰੁਪਏ ਆਇਆ, ਜਦ ਕਿ ਇੰਨੀ ਦੀ ਸੈਲਰੀ ਹੈ ਨਹੀਂ ਇਹਨਾਂ ਦੀ। ਮਤਲਬ ਕਿ ਬੜੀ ਜ਼ਬਰਦਸਤ ਬਹਿਸ ਹੋਈ ਆ, ਤੇ ਮੈਂ ਇਸ ਬਹਿਸ ਨੂੰ ਹੀ ਉਡੀਕ ਰਿਹਾ ਸੀਗਾ ਤੇ ਤੁਹਾਨੂੰ ਵੀ ਕਹਿ ਰਿਹਾ ਸੀਗਾ ਕਿ ਇੱਥੋਂ ਹੀ ਪਤਾ ਲੱਗੇਗਾ ਕਿ ਕੀ ਕੁਝ ਹੁੰਦਾ ਹੈ। ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਇਲੈਕਟ੍ਰੋਨਿਕ ਡਿਵਾਈਸ ਤੇ ਬਹੁਤ ਸਾਰੇ ਹੋਰ ਸਬੂਤ ਹੈ, ਠੀਕ ਹੈ ਜੀ। ਡੀਆਈਜੀ ਦੇ ਜਿਹੜੇ ਵਕੀਲ ਆ ਉਹਨਾਂ ਨੇ ਵੀ ਬਥੇਰਾ ਕੁਝ ਕਿਹਾ ਕਿ ਜੀ ਟਾਈਮਿੰਗ ਮੈਚ ਨਹੀਂ ਕਰ ਰਹੀ। ਸੀਬੀਆਈ ਨੇ ਜੋ ਕੇਸ ਦਰਜ ਕੀਤਾ ਹੈ, ਦਸਤਾਵੇਜ਼ਾਂ ਦੇ ਅੰਦਰ ਸ਼ਿਕਾਇਤਕਰਤਾ ਦਾ ਕਿਸੇ ਪੇਜ ਤੇ ਕੋਈ ਸਾਈਨ ਹੀ ਨਹੀਂ ਹੈ, ਮਤਲਬ ਕਿ ਉਹਨਾਂ ਨੇ ਆਪਣੇ ਜਿਹੜੇ ਆ ਗਰਾਊਂਡਸ ਉਹ ਵੀ ਤਿਆਰ ਕੀਤੇ ਆ। ਡੀਆਈਜੀ ਦੇ ਵਕੀਲ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਦਿਖਾਉਂਦੇ ਰਹੇ ਕਿ ਇਹਨਾਂ ਦੀ ਐਂਟਰੀ ਨਹੀਂ ਹੋ ਸਕਦੀ ਕਿਉਂਕਿ ਸ਼ਿਕਾਇਤਕਰਤਾ ਪੰਜਾਬ ਦਾ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਇਹ ਗੱਲ ਚੱਲੀ ਹੈ ਕਿ ਇਹ ਇਲੀਗਲ ਅਰੈਸਟ ਹੈ। ਤਾਂ ਸੀਬੀਆਈ ਦੇ ਵਕੀਲ ਫਿਰ ਉਹਨਾਂ ਨੇ ਦਲੀਲ ਦਿੱਤੀ ਕਿ ਦੇਖੋ, ਜੇ ਕੋਈ ਰਿਸ਼ਵਤ ਮੰਗਦਾ, ਚਾਹੇ ਉਹ ਕੋਈ ਵੱਡਾ ਛੋਟਾ ਅਧਿਕਾਰੀ ਕਿਸੇ ਵੀ ਸਟੇਟ ਦਾ ਹੋਵੇ, ਸੀਬੀਆਈ ਦਾ ਦਾਇਰਾ ਹੈ, ਉਸ ਦੀ ਅਰੈਸਟ ਪਾਈ ਜਾ ਸਕਦੀ। ਇਸ ਕੇਸ ਦੇ ਵਿੱਚ ਪੰਜਾਬ ਵਿਜੀਲੈਂਸ ਕੁਛ ਨਾ ਕਰੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸੀਬੀਆਈ ਕੁਛ ਨਾ ਕਰੇ, ਮਤਲਬ ਕਿ ਸੀਬੀਆਈ ਦੇ ਵਕੀਲ ਨੇ ਫਿਰ ਬੰਦ ਕਰਤਾ ਸਾਰਾ ਕੁਝ। ਉਹਨਾਂ ਨੇ ਕਿਹਾ ਕਿ ਜਿੱਥੇ, ਮਤਲਬ ਹੁਣ ਤੁਸੀਂ ਸਮਝਿਓ, ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ, ਮਮਤਾ ਬੈਨਰਜੀ ਤੋਂ ਲੈ ਕੇ ਬਹੁਤ ਸਾਰੀਆਂ ਸਟੇਟਾਂ ਨੇ ਸੀਬੀਆਈ ਨੂੰ ਦਿੱਤੀ ਜਿਹੜੀ ਸਹਿਮਤੀ ਸੀ, ਕੰਸੈਂਟ ਸੀ, ਖਤਮ ਕਰਤਾ ਸੀ ਕਿ ਵਿਦਆਊਟ ਪਰਮਿਸ਼ਨ ਤੁਸੀਂ ਨਹੀਂ ਵੜ ਸਕੋਗੇ। ਪਰ ਉਹ ਪੋਲੀਟੀਕਲ ਵਗੈਰਾ ਜਿਹੜੇ ਇਦਾਂ ਦੇ ਮਾਮਲੇ ਹੁੰਦੇ ਆ ਨਾ ਜਾਂਚ ਪੜਤਾਲ ਵਾਲੇ, ਉਹਨਾਂ 'ਚ ਹੁੰਦਾ ਹੈ। ਇਹਨਾਂ ਦੇ ਵਕੀਲ ਨੇ ਸ਼ਾਇਦ ਤਿਆਰੀ ਪੂਰੀ ਕੀਤੀ ਨਹੀਂ, ਮੈਨੂੰ ਲੱਗਦਾ। ਕਿਉਂਕਿ ਸੀਬੀਆਈ ਇਹ ਗਲਤੀ ਨਹੀਂ ਕਰ ਸਕਦੀ। ਤਾਂ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਨਾਲ ਜੁੜੇ ਹੀ ਇੱਕ ਮਾਮਲੇ ਦੇ ਵਿੱਚ ਵਕੀਲ ਦੀ ਗ੍ਰਿਫਤਾਰੀ ਕੀਤੀ ਆ ਸੀਬੀਆਈ ਨੇ ਕੁਝ ਦਿਨ ਪਹਿਲਾਂ, ਯਾਦ ਹੋਣਾ ਤੁਹਾਨੂੰ, ਜਦੋਂ ਇੱਕ ਜੱਜ ਦਾ ਵੀ ਨਾਂ ਆ ਗਿਆ ਸੀ, ਬਠਿੰਡੇ ਦੇ ਜੱਜ ਦਾ ਨਾਂ। ਤਾਂ ਉਹ ਵੀ ਗ੍ਰਿਫਤਾਰੀ ਜਿਹੜੀ ਸੀਗੀ ਉਹ ਇਦਾਂ ਹੀ ਹੋਈ ਸੀਗੀ, ਪੰਜਾਬ ਦਾ ਸ਼ਿਕਾਇਤ ਕਰਤਾ ਸੀਗਾ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਅੱਜ ਜੜ ਨੂੰ ਹੱਥ ਪਾਉਣ ਦਾ ਯਤਨ ਤੇ ਕੀਤਾ ਹੈ ਕਿ ਗ੍ਰਿਫਤਾਰੀ ਜਿਹੜੀ ਆ ਉਹ ਬਾਈ ਰੱਦ ਕਰ ਦਿੱਤੀ ਜਾਵੇ, ਗ੍ਰਿਫਤਾਰੀ ਜਿਹੜੀ ਖਤਮ ਕਰ ਦਿੱਤੀ ਜਾਵੇ, ਨਾ ਰਹੂ ਵਾਸਤੇ ਨਾ ਵਜੂ ਵਾਂਸਰੀ। ਪਰ ਉਹਨਾਂ ਦੇ ਵਕੀਲ ਲੈ ਗਏ ਰਿਮਾਂਡ, ਲੈ ਚੱਲੇ ਵੇ ਬਾਬਲਾ, ਲੈ ਚੱਲੇ। ਹੁਣ ਤੇ ਗੱਲ ਇਹ ਆ ਕਿ 5 ਦਿਨ ਦਾ ਉਹਨਾਂ ਨੂੰ ਰਿਮਾਂਡ ਹੋਰ ਮਿਲ ਗਿਆ। ਹੁਣ ਫਾਈਨਲ ਜਦੋਂ ਇਹਨਾਂ ਦਾ ਦੇਖਾਂਗੇ, ਆਰਗੂਮੈਂਟ ਹੋਏਗਾ, ਫਿਰ ਦੁਬਾਰਾ ਬਹਿਸ ਹੋਏਗੀ, ਤਾਂ ਉਹਦੇ 'ਚ ਆਪਾਂ ਨੂੰ ਪਤਾ ਲੱਗੇਗਾ ਕਿ ਕੀ ਕੁਝ ਰਿਕਾਰਡ ਤੇ ਨਵਾਂ ਆਉਂਦਾ। ਫਿਲਹਾਲ
ਇੱਕ ਚੀਜ਼ ਜਿਹੜੀ ਜਗਿਆਸਾ ਬਸ ਹੋ ਕੇ ਡਿੱਕੀ ਜਾ ਰਹੀ ਸੀ ਕਿ ਕੀ ਕੁਝ ਨਾ ਕੋਰਟ ਨੂੰ ਦਿੱਤੇ ਜਾ ਸਕਦੇ ਆ ਸੀਬੀਆਈ ਵੱਲੋਂ, ਕਿ ਭਾਈ ਹੂੰ ਆਹ ਨਾਮ ਜਿਹੜੇ ਆ ਵੀ ਇਹਨਾਂ ਦੇ ਨਾਮ ਆਏ ਨੇ ਅੱਗੇ, ਇਹ ਚਾਹੇ ਆਈਪੀਐਸ ਹੈ ਚਾਹੇ ਆਈਐਸ ਹੈ। ਤਾਂ ਫਿਲਹਾਲ ਐਸਾ ਕੁਝ ਨਹੀਂ ਹੈ। ਸੀਬੀਆਈ ਦੇ ਵਕੀਲ ਨੇ ਇਹ ਜ਼ਰੂਰ ਉੱਥੇ ਕਿਹਾ ਹੈ ਕਿ ਬਈ ਇਹਨਾਂ ਦੇ ਕੋਲ ਕਿੰਨੀ ਪ੍ਰਾਪਰਟੀ ਸੀ ਭਰਤੀ ਵੇਲੇ, ਕਿੰਨੀ ਇਹਨਾਂ ਦੀ ਤਨਖਾਹ ਸੀਗੀ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਦੇਖ ਰਹੇ ਹਾਂ ਜੀ, ਇੰਨੇ ਇਹਨਾਂ ਦੇ ਬੈਂਕ ਖਾਤੇ ਆ, ਇੰਨੀ ਇਹਨਾਂ ਦੀ ਪ੍ਰਾਪਰਟੀ ਆ। ਤੇ ਗੱਲ ਇਹ ਆ ਕਿ ਉਹਨਾਂ ਨੇ ਮਤਲਬ ਸੀਬੀਆਈ ਵਾਲਿਆਂ ਨੇ ਫਿਲਹਾਲ ਕੁਝ ਐਸਾ ਨਹੀਂ ਕਿਹਾ। ਪਰ ਇੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਮੀਡੀਆ ਦੇ ਦਾਅਵੇ ਜ਼ਰੂਰ ਸੀ ਕਿ 10 ਆਈਪੀਐਸ ਤੇ 4 ਆਈਐਸ ਅਫਸਰਾਂ ਦੇ ਨਾਂ ਇਹਨਾਂ ਨੇ ਉਗਲੇ ਆ, ਪਰ ਉਹ ਨਾਂ ਕੋਰਟ ਦੇ ਵਿੱਚ ਮੈਨੂੰ ਜਿੰਨੀ ਕੋਈ ਜਾਣਕਾਰੀ ਕਿ ਸ਼ਾਇਦ ਲਿਖਤੀ ਰੂਪ ਚ ਹਾਲੇ ਤੱਕ ਨਹੀਂ ਆਏ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧਦੇ ਹਾਂ ਤਾਂ ਗੱਲ ਕਰਦੇ ਹਾਂ ਪਾਵਰਕੌਮ ਦੇ ਅੰਦਰੂਨੀ ਕਲੇਸ਼ ਦੀ। ਅੰਦਰੂਨੀ ਕਲੇਸ਼ ਕਹਿੰਦੇ ਵੱਧਦਾ ਹੀ ਜਾ ਰਿਹਾ ਹੈ, ਮਾਮਲਾ ਜ਼ਮੀਨਾਂ ਵਾਲਾ ਹੈ ਜੀ। ਨਹੀਂ ਦੇਖੋ, ਦੋ ਇਹਨਾਂ ਨੇ ਵੱਡੇ ਫੈਸਲੇ ਕੀਤੇ ਸੀਗੇ, ਦੋ ਅਧਿਕਾਰੀਆਂ ਤੇ ਗਾਜ਼ ਡਿੱਗੀ ਸੀਗੀ ਪਿਛਲੇ ਦਿਨਾਂ 'ਚ। ਜੀ ਤੇ ਜਿਹੜੇ ਇਹ ਅਧਿਕਾਰੀ ਸਨ, ਇੱਕ ਤੇ ਮੁੱਖ ਇੰਜੀਨੀਅਰ ਸੀਗਾ, ਫਿਰ ਉਸ ਤੋਂ ਬਾਅਦ ਇਹਨਾਂ ਨੇ ਪੀਐਸਪੀਸੀਐਲ ਦੇ ਜਿਹੜੇ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਇਹਨਾਂ ਨੂੰ ਮਤਲਬ ਕਿ ਕਾਰਵਾਈ ਦੀ ਜ਼ਦ 'ਚ ਲੈ ਆਉਂਦਾ ਸੀਗਾ। ਹਾਲਾਂਕਿ ਦੱਸਦੇ ਆ ਕਿ ਹਰਜੀਤ ਸਿੰਘ ਨੇ ਅਸਤੀਫਾ ਸਵੇਰੇ ਹੀ ਦੇ ਦਿੱਤਾ ਸੀ, ਪਰ ਸ਼ਾਮੀ ਕਾਰਵਾਈ ਕੀਤੀ ਗਈ ਆ। ਹੁਣ ਵੇਖੋ, ਗੱਲ ਇਹ ਆ ਕਿ ਰੋਪੜ ਤੇ ਲਹਿਰਾ ਦੇ ਵਿੱਚ ਅੱਜ ਪਾਵਰਕੌਮ ਦੇ ਜਿਹੜੇ ਕਾਮੇ ਆ ਯਾਨੀ ਕਰਮਚਾਰੀ, ਉਹਨਾਂ ਨੇ ਰੈਲੀਆਂ ਰੱਖੀਆਂ ਹੋਈਆਂ ਸਨ ਇਸ ਐਕਸ਼ਨ ਦੇ ਖਿਲਾਫ। ਠੀਕ ਹੈ ਨਾ ਜੀ, ਕਿਉਂਕਿ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਆ ਉਹ ਆਮੋ ਸਾਹਮਣੇ ਹੋ ਗਈ ਆ ਸਰਕਾਰ ਦੇ। ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਗੱਲ ਇਹ ਆ ਕਿ ਬਈ ਇਹ ਮਾਮਲਾ ਜਿਹੜਾ ਹੈ ਨਾ, ਇਹਦੇ ਵਿੱਚ ਰਾਜਨੀਤਿਕ ਦਖਲ ਹੋਇਆ ਜੀ ਕਿ ਫਿਊਲ ਕਾਸਟ ਦਾ ਬਹਾਨਾ ਬਣਾ ਕੇ ਦਰਅਸਲ ਕੀ ਹੈ, ਕਿਹਾ ਗਿਆ ਕਿ ਜੋ ਪਾਵਰ ਪਰਚੇਸਿੰਗ ਐਗਰੀਮੈਂਟ ਹੋਏ ਨੇ ਉਹ ਇਦਾਂ ਆ। ਅੱਜ ਤੁਸੀਂ ਟ੍ਰਿਬਿਊਨ ਨੂੰ ਦੇਖੋਗੇ, ਕੁਝ ਅਖਬਾਰ ਜਿਹੜੇ ਅੱਜ ਕੱਲ ਆ ਨਾ, ਤੁਹਾਨੂੰ ਪਤਾ ਹੀ ਆ, ਉਹਨਾਂ ਦੀ ਰਿਪੋਰਟਿੰਗ ਬਿਲਕੁਲ ਦੱਸ ਦਿੰਦੀ ਹੈ ਕਿ ਕਿੱਥੇ ਕੋ ਖਲੋਤੇ ਆ। ਤਾਂ ਅੱਜ ਇਸ ਪੀਪੀਏ ਦਾ ਟ੍ਰਿਬਿਊਨ ਨੇ ਖੁਲਾਸਾ ਕੀਤਾ ਹੈ, ਜੇ ਕਿਸੇ ਨੇ ਪੜ੍ਹਨਾ ਹੋਵੇ। ਪਰ ਕੁਝ ਅਖਬਾਰ ਪਹਿਲਾਂ ਹੀ ਭੂਮਿਕਾ ਬਣ ਰਹੇ ਸਨ ਸਰਕਾਰ ਪੱਖੀ। ਹੁਣ ਜਿਹੜਾ ਮਤਲਬ ਕਿ ਉਹ ਪਾਵਰ ਪਰਚੇਸਿੰਗ ਐਗਰੀਮੈਂਟ ਆ, ਇਹਨਾਂ ਦਾ ਕਹਿਣਾ ਹੈ ਕਿ ਦਰਅਸਲ ਉਹਦੇ 'ਚ ਰਾਜਨੀਤਿਕ ਦਖਲ ਹੋਇਆ। ਉਹ ਪਾਵਰ ਪਰਚੇਸਿੰਗ ਐਕਟ ਕੀ ਹੁੰਦਾ ਹੈ ਐਗਰੀਮੈਂਟ, ਉਹ ਇਹ ਆ ਕਿ ਇਹਨਾਂ ਨੇ 5 ਰੁਪਏ ਦੇ ਹਿਸਾਬ ਨਾਲ ਕੋਈ ਐਗਰੀਮੈਂਟ ਕਰ ਲਿਆ ਬਿਜਲੀ ਖਰੀਦਣ ਦਾ ਦੋ ਕੰਪਨੀਆਂ ਤੋਂ 150 ਮੈਗਾਵਾਟ, ਪਰ 3 ਰੁਪਏ ਤੇ ਅੱਜ ਕੱਲ ਸੂਰਜੀ ਊਰਜਾ ਮਿਲਣ ਰਹੀ ਆ, ਜਿੰਨੀ ਮਰਜ਼ੀ ਲੈ ਲਓ। ਤਾਂ ਇਸ ਕਰਕੇ ਇਹ ਵਿਵਾਦ ਹੋ ਗਿਆ। ਇਹ ਕਹਿੰਦੇ ਕਿ ਇਹਨਾਂ ਦਾ ਅਫਸਰਾਂ ਦਾ ਕਸੂਰ ਹੀ ਕੋਈ ਨਹੀਂ, ਕਿਉਂਕਿ ਰਾਜਨੀਤਿਕ ਦਖਲ ਹੋਇਆ ਜੀ। ਇਸ ਕਰਕੇ ਇਹ ਕੰਮ ਜਿਹੜਾ ਹੈ ਉਹ ਅੱਗੇ ਵਧਣ ਦੇ ਆਸਾਰ ਬਣ ਗਏ ਆ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ, ਪੀਐਸਪੀਸੀਐਲ ਦੇ ਵਿੱਚ ਬੇਚੈਨੀ ਹੈ ਇਸ ਗੱਲ ਨੂੰ ਲੈ ਕੇ, ਕਿਉਂਕਿ ਬਸੰਤ ਗਰਗ ਨੂੰ ਲਾਇਆ ਗਿਆ, ਉਹਨਾਂ ਦੀ ਨਿਯੁਕਤੀ ਤੇ ਸਵਾਲ ਉੱਠੇ ਕਿ ਇਹਨਾਂ ਦੀ ਨਿਯੁਕਤੀ ਜਿਹੜੀ ਆ ਕਾਇਦੇ ਦੇ ਮੁਤਾਬਕ ਬਣਦੀ ਹੋਈ ਨਹੀਂ, ਇਸ ਚੇਅਰ ਤੇ ਯਾਨੀ ਜੋ ਨਿਯੁਕਤੀ ਦੀ ਸ਼ਰਤ ਹੈ ਉਹ ਪੂਰੀ ਨਹੀਂ ਕਰਦੇ। ਇਹਨਾਂ ਨੂੰ ਬਿਠਾਇਆ ਗਿਆ, ਬਹੁਤ ਆਲਾ ਅਫਸਰ ਜਿਹੜੇ ਰਹੇ ਨੇ ਉਹਨਾਂ ਨੂੰ ਲਾਇਆ ਗਿਆ। ਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ, ਇਹ ਸਾਰਾ ਕੁਝ ਜਿਹੜਾ ਸ਼ੁਰੂ ਹੁੰਦਾ ਹੈ ਤਾਂ ਥੋੜਾ ਆਪਾਂ ਬੁਨਿਆਦ 'ਚ ਜਾਈਏ, ਜੜ 'ਚ ਜਾਈਏ, ਤਾਂ ਇਹ ਜਿਵੇਂ ਹੀ ਅਰੋੜਾ ਸਾਹਿਬ ਜਿੱਤ ਕੇ ਪਾਵਰਕੌਮ ਵਾਲਾ ਬਿਜਲੀ ਮੰਤਰਾਲਾ ਸਾਂਭਦੇ ਆ, ਉਸ ਤੋਂ ਬਾਅਦ ਸ਼ੁਰੂ ਹੋਇਆ, ਕਿਉਂਕਿ ਪਾਵਰਕੌਮ ਦੀਆਂ ਜਾਇਦਾਦਾਂ ਤੇ ਇਹਨਾਂ ਦੀ ਆਖਿਆ ਤੇ ਜੇ ਉਹ ਸਿਨਾ ਸਾਹਿਬ ਹੁੰਦੇ, ਉਹ ਰਾਧਾ ਅਰੋੜਾ ਸੀਗੇ। ਗੋਰੇ ਚੱਕ ਵਾਲੇ ਨੇ ਇੱਕ ਗੀਤ ਗਾਇਆ ਸੀ, ਕੋਈ ਐਸੀ ਠੋਕਰ ਮਾਰ ਕੁੜੀ ਨੀ ਤੇਰੇ ਰਾਹ ਤੋਂ ਪਾਸੇ ਹੋ ਜਾਈਏ, ਬਸ ਰਾਹ ਤੋਂ ਪਾਸੇ ਕਰਕੇ ਤੇ ਰਾਹ ਬਣਾਏ ਜਾ ਰਹੇ ਆ। ਉਹ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਪੰਨੂ ਸਾਹਿਬ ਅਕਸਰ ਅਜ਼ੀਜ਼ ਮਿੱਤਰ ਤੇ ਇਸ ਅਦਾਰੇ ਦੇ ਉਹ ਪੂਰੇ ਕਾਮੇ ਰਹੇ ਨੇ, ਪੱਤਰਕਾਰ ਰਹੇ ਨੇ ਤਗੜੇ। ਉਹ ਅਕਸਰ ਕਹਿੰਦੇ ਹੁੰਦੇ ਆ, ਮੈਂ ਤੁਰਦਾ ਨਹੀਂ, ਪਤਾ ਨਹੀਂ ਕੁਝ ਇਸ ਤਰ੍ਹਾਂ, ਮੈਂ ਤੁਰਾਂ ਤਾਂ ਰਾਹ ਬਣਦੇ ਨੇ, ਯੁਗਾ ਯੁਗਾ ਤੋਂ ਆਏ ਕਾਫਲੇ ਗਵਾਹ ਬਣਦੇ ਨੇ। ਉਹਨਾਂ ਦੇ ਮਤਲਬ ਕਿ ਪਸੰਦੀਦਾ ਸ਼ੇਰਾਂ ਚੋਂ ਇੱਕ ਆ। ਤੇ ਗੱਲ ਇਹ ਆ ਕਿ ਇੱਥੇ ਵੀ ਰਾਹ ਬਣ ਰਹੇ ਨੇ ਸਭ ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਕੇਂਦਰ ਤੋਂ ਡਰਿਆ ਨੇ, ਮੈਂ ਰਾਹਾਂ ਤੇ ਨਹੀਂ ਤੁਰਦਾ, ਨਹੀਂ ਤੁਰਦਾ ਹਾਂ ਤਾਂ ਰਾਹ ਬਣਦੇ, ਤੁਰਦਾ ਹਾਂ ਤਾਂ ਰਾਹ। ਹਾਂਜੀ, ਲਓ ਠੀਕ ਹੈ ਜੀ ਜੀ ਜੀ।
ਉਧਰ ਕਹਿੰਦੇ ਵੀ ਕੇਂਦਰ ਤੋਂ ਡਰਿਆ ਨੇ ਮਾਨ ਨੂੰ ਉਤਾਰਿਆ ਜੀ, ਕਿੱਥੋਂ ਤੇ ਕਿਵੇਂ? ਮਾਨ ਸਾਹਿਬ ਨੂੰ ਟੰਗਿਆ ਹੀ ਕਿਉਂ ਸੀਗਾ ਜੀ ਇਹਨਾਂ ਨੇ, ਜੇ ਤਾਰਨਾ ਹੀ ਸੀਗਾ। ਤੇ ਗੱਲ ਇਹ ਆ ਕਿ ਉਹ ਇੱਕ ਨਾ ਸੀਗਾ ਗਾਣਾ ਸੀਗਾ, ਡਰ ਮਾਰੇ ਮਾਪਿਆਂ ਦਾ ਚਿੱਤ ਕਰਦਾ ਪ੍ਰੀਤਾਂ ਪਾਲਾਂ ਗੂੜੀਆਂ ਵੀ ਡਰ ਮਾਰੇ ਮਾਪਿਆਂ ਦਾ, ਮੇਜਰ ਰਾਜਸਥਾਨੀ ਦਾ। ਤਾਂ ਗੱਲ ਇਹ ਆ ਕਿ ਇਹਨਾਂ ਨੂੰ ਡਰ ਕੇਂਦਰ ਦਾ ਮਾਰਦਾ, ਤਾਂ ਹੀ ਇਹ ਫਿਰ ਬਾਈ ਲਾ ਲੈਂਦੇ ਆ ਮਾਨ ਸਾਹਿਬ ਨੂੰ। ਮਾਨ ਸਾਹਿਬ ਨੂੰ ਉਤਾਰਨਾ ਇਸ ਕਰਕੇ ਆ ਕਿਉਂਕਿ ਹਲਕੇ ਫੁਲਕੇ ਅੰਦਾਜ਼ ਦੀ ਇਹ ਖਬਰ ਆ, ਇਹ ਹੈ ਵੀ ਰੌਚਕ ਆ ਕਿ ਤੁਹਾਨੂੰ ਪਤਾ ਕਲੀਨਿਕਾਂ ਦੇ ਵਿੱਚ ਫੋਟੋ ਯੁੱਧ ਚੱਲਦਾ ਹੈ। ਕੇਂਦਰ ਕਹਿੰਦਾ ਕਿ ਤੁਸੀਂ ਲਾ ਨਹੀਂ ਸਕਦੇ, ਇਹ ਲਾ ਲੂ ਦਿੰਦੇ ਆ ਟੇਢਾ ਮੇਢਾ ਕਰਕੇ ਇੱਧਰ ਨੂੰ ਜੀ। ਆਮ ਇੱਕ ਤੀਰ ਜਿਹਾ ਬਣਾ ਦਿੰਦੇ ਆ, ਭਗਵੰਤ ਮਾਨ ਹੋਰਾਂ ਨੇ ਹੱਥ ਜੋੜੇ ਹੁੰਦੇ ਆ ਤੇ ਤੀਰ ਜਿਹਾ ਵੈਸੇ ਤੀਰ ਦੇ ਤਾਂ ਬਾਹਲੇ ਸ਼ੌਕੀਨ ਆ ਨਾ, ਤੁਹਾਨੂੰ ਪਤਾ ਕਿ ਉਹ ਤੀਰ ਜਿਹਾ ਕੱਸ ਲੈਂਦੇ ਆ ਖਾਈਆਂ ਬਾਹਰ ਕੱਢ ਕੇ, ਬੜਾ ਜ਼ਾਲਮ ਅੰਦਾਜ਼ ਹੈ ਇਹਨਾਂ ਦਾ। ਉਹ ਗਾਣਾ ਪਿੱਛੇ ਚੱਲਦਾ, ਤੂੰ ਲਾ ਦੇ ਤੀਰ ਟਿਕਾਣੇ ਵੇ ਜਿਹੜੇ ਚਿਰ ਤੋਂ ਮਿੱਥੇ ਆ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਉਹ ਗਾਣਾ ਚੱਲਦਾ, ਫਿਰ ਇਹ ਜ਼ੋਰ ਨਾਲ ਦੋਵੇਂ ਬਾਹਾਂ ਜਿਹੜੀਆਂ ਖੜਾਉਂਦੇ ਆ। ਗਜ਼ਬ ਦਾ ਸੀਨ ਹੁੰਦਾ ਸਰ, ਗਜ਼ਬ ਦਾ। ਏਦਾਂ ਲੱਗਦਾ ਜਿਵੇਂ ਅਸੀਂ ਪੁਰਾਣੇ ਯੁੱਗ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ ਕੋਈ ਯੁੱਧ ਦੇਖ ਰਹੇ ਹਾਂ ਜਿਹਦੇ ਵਿੱਚ ਤੀਰ ਚੱਲ ਰਹੇ ਸਨ। ਤਾਂ ਖੈਰ ਮੈਂ ਤੇ ਉਹ ਰਮਾਇਣ ਵੀ ਦੇਖੀ ਛੋਟੇ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਤੀਰ ਏਦਾਂ ਹੀ ਖਿੱਚ ਖਿੱਚ ਕੇ ਮਾਰੇ ਜਾਂਦੇ ਸੀ। ਤਾਂ ਫਿਲਹਾਲ ਗੱਲ ਇਹ ਆ ਕਿ ਕੇਂਦਰ ਦੀ ਟੀਮ ਨੇ ਆਉਣਾ ਸੀ ਤੇ ਉਹ ਜਿਹੜਾ ਇੱਕ ਇਹਨਾਂ ਦਾ ਉਹ ਫਲੈਕਸ ਜਿਹਾ ਲੱਗਾ ਹੁੰਦਾ, ਤੀਰ ਜਿਹਾ ਲਾਇਆ ਹੁੰਦਾ ਕਿ ਆਮ ਆਦਮੀ ਕਲੀਨਿਕ ਇੱਧਰ ਆ। ਹੇਰ ਫੇਰ ਦੇਖੋ ਫੋਟੋ, ਔਰ ਉਸ ਬੰਦੇ ਦੀ ਫੋਟੋ ਏਦਾਂ ਹੇਰ ਫੇਰ ਕਰਕੇ ਲਾਈ ਜਾਂਦੀ ਆ ਜੋ ਬਾਦਲ ਦੀ ਐਂਬੂਲੈਂਸ ਤੇ ਲੱਗੀ ਫੋਟੋ ਦਾ ਮਜ਼ਾਕ ਉਡਾਉਂਦਾ ਸੀ, ਜੋ ਅਮਰਿੰਦਰ ਸਿੰਘ ਦੀਆਂ ਲੱਗੀਆਂ ਫੋਟੋਆਂ ਦਾ ਮਜ਼ਾਕ ਉਡਾਉਂਦਾ ਸੀ। ਹੁਣ ਹੱਥ ਜੋੜ ਕੇ ਇੱਕ ਤੀਰ ਜਿਹਾ ਦਿੰਦਾ ਹੈ ਕਿ ਲਓ ਬਈ ਇੱਧਰ ਨੂੰ ਆਮ ਆਦਮੀ ਕਲੀਨਿਕ ਆ। ਤਾਂ ਉਹ ਕੀ ਆ ਕਿ ਕੇਂਦਰ ਦੀਆਂ ਟੀਮਾਂ ਨੇ ਆਉਣਾ ਸੀਗਾ, ਤੁਹਾਨੂੰ ਪਤਾ ਮੁਆਇਨਾ ਮੂਨਾ ਕਰਨ, ਇਹਨਾਂ ਨੇ ਸਾਰੇ ਲਾ ਕੇ ਤੇ ਇੱਧਰ ਉੱਧਰ ਬੋਰਡ ਸੁੱਟ ਦਿੱਤੇ ਆ। ਕਿਉਂ? ਕਿਉਂਕਿ ਇਹਨਾਂ ਨੂੰ ਡਰ ਸੀਗਾ ਕਿ ਬਾਈ ਕਿਤੇ ਉਲਝਣ ਫੇਰ ਨਾ ਪੈ ਜਾਵੇ, ਪੈਸਾ ਤੇ ਅੱਗੇ ਹੈ ਨਹੀਂ, ਕਿਤੇ ਕੰਗਾਲੀ ਚਾਟਾ ਗਿੱਲਾ ਨਾ ਹੋ ਜਾਵੇ। ਸੋ ਇਸ ਕਰਕੇ ਉਹ ਸਾਰੇ ਬੋਰਡ ਪਿਛਲੇ ਦਿਨੀ ਚ ਇਹਨਾਂ ਨੇ ਲਾਏ ਨੇ।